फिर दोबारा तुहाडा स्वागत है प्रोग्राम सचो सच विच। जी डॉक्टर साहब, साडी पहली ईमेल आई है सिएटल तो वीर सतपाल सिंह पुरेवाल जी दी। ये लिखते हैं, डॉक्टर साहब मेरा ख्याल थोड़ा ही वखरा है, वैसे आप जी नाल पूरी तरह सहमत हाँ। मेरा ख्याल है कि जेकर बदलाव नाल कुछ चंगा सामने आउंदा है तां एक गल उत्ते मोहर लगदी है कि जो असी पिछले लंबे समय तो कहंदे आ रहे हां कि कांग्रेस अते बीजेपी एक सिक्के दे दो ही पासे हन, पूरी तरह साबित हुंदी है। नंबर 2, जिस तरह ਦਾ ਅਸੀਂ ਖਾਲਿਸਤਾਨ ਦਾ ਸੰਵਿਧਾਨ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਗੱਲ ਕਰ ਰਹੇ ਹਾਂ, ਉਹੀ ਕੁਝ ਕੇਜਰੀਵਾਲ ਕਰ ਰਿਹਾ ਹੈ। ਮੇਰੇ ਖਿਆਲ ਮੁਤਾਬਕ ਇੱਕ ਚੰਗੀ ਸ਼ੁਰੂਆਤ ਹੋਵੇਗੀ ਅਤੇ ਲੋਕਾਂ ਨੂੰ ਇਸ ਦਾ ਆਨੰਦ ਮਾਣਨ ਦੇ ਨਾਲ ਥੋੜੀ ਗੱਲ ਸਮਝ ਆਉਣ ਲੱਗ ਪਵੇਗੀ ਕਿ ਜੋ ਸਿੱਖੀ ਸਿਧਾਂਤਾਂ ਦੀ ਗੱਲ ਸਿੱਖ ਲੀਡਰਸ਼ਿਪ ਕਰ ਰਹੀ ਸੀ ਕਿਸੇ ਹੱਦ ਤੱਕ ਤਾਂ ਠੀਕ ਸੀ, ਪਰ ਕੁਝ ਮਕਾਰ ਲੋਕਾਂ ਨੇ ਸਾਨੂੰ ਸਮਝ ਨਹੀਂ ਆਉਣ ਦਿੱਤੀ। ਨੰਬਰ 3, ਕੁਝ ਲੋਕ ਜੋ ਸਾਨੂੰ ਜਾਣਬੁੱਝ ਕੇ ਗਲਤ ਪੜ੍ਹਦੇ ਹਨ ਉਹਨਾਂ ਨੂੰ ਅਸੀਂ ਸਮਝਾ ਤਾਂ ਨਹੀਂ ਸਕਦੇ, ਪਰ ਇੱਕ ਸੁਨੇਹਾ ਦੇ ਸਕਦੇ ਹਾਂ ਕਿ ਅਸੀਂ ਵੀ ਸਰਬੱਤ ਦਾ ਭਲਾ ਅਤੇ ਇਨਸਾਫ ਮੰਗਦੇ ਹਾਂ ਅਤੇ ਇਹ ਚੌਥੀ ਵਾਰ ਸਾਬਤ ਕਰ ਰਹੇ ਹਾਂ ਕਿ ਅਸੀਂ ਅਮਨ ਪਸੰਦ ਲੋਕ ਹਾਂ। ਤੁਸੀਂ ਸਾਡੀ ਸੋਚ ਦਾ ਗਲਤ ਮਤਲਬ ਨਾ ਕੱਢੋ, ਵਰਨਾ ਚੈਨ ਦੀ ਨੀਂਦ ਤਾਂ ਤੁਸੀਂ ਵੀ ਨਹੀਂ ਸੌਂ ਸਕਣਾ। ਜਿੱਥੇ ਇੱਥੇ ਮੈਂ ਥੋੜਾ ਹਵਾਲਾ ਦੇਣਾ ਜ਼ਰੂਰੀ ਸਮਝਦਾ ਹਾਂ। ਪਹਿਲੀ ਵਾਰ 1999 ਵਿੱਚ ਵੀਪੀ ਸਿੰਘ ਦੇ ਬਿਆਨ ਦਾ ਸਵਾਗਤ ਕਰਕੇ ਜਿਸ ਵਿੱਚ ਉਸਨੇ ਕਿਹਾ ਸੀ, ਮੈਂ ਸ਼੍ਰੀ ਹਰਮੰਦਰ ਸਾਹਿਬ ਜੀ ਆਉਣਾ ਚਾਹੁੰਦਾ ਹਾਂ ਅਤੇ ਖੁੱਲੀ ਜੀਪ ਵਿੱਚ ਆਉਣਾ, ਜਿਸ ਸਿੱਖਾਂ ਦਾ ਜਵਾਬ ਸੀ ਕਿ ਤੂੰ ਆ ਤਾਂ ਸਹੀ, ਅਸੀਂ ਤੈਨੂੰ ਮੋਢਿਆਂ ਤੇ ਚੁੱਕ ਕੇ ਘੁਮਾਵਾਂਗੇ। ਸਿਰਫ ਕਿਹਾ ਹੀ ਨਹੀਂ, ਕੀਤਾ ਵੀ ਸੀ। ਦੂਜੀ ਵਾਰ ਜਦੋਂ ਕੈਪਟਨ ਅਰਮਿੰਦਰ ਸਿੰਘ ਨੇ ਪਾਣੀ ਦੇ ਮਸਲੇ ਤੇ ਸਾਨੂੰ ਇਨਸਾਫ ਲੈ ਕੇ ਦਿੱਤਾ ਸੀ, ਭਾਵੇਂ ਉਹ 1/4 ਹੀ ਇਨਸਾਫ ਸੀ, ਪਰ ਫਿਰ ਵੀ ਦੁਨੀਆ ਭਰ ਵਿੱਚ ਸਿੱਖਾਂ ਨੇ ਉਸ ਨੂੰ ਜਿਸ ਢੰਗ ਨਾਲ ਜੀ ਆਇਆਂ ਕਿਹਾ, ਦੱਸਣ ਦੀ ਲੋੜ ਨਹੀਂ। ਤੀਜੀ ਵਾਰ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਸਿਸਟਮ ਨੂੰ ਬਦਲਣ ਦੀ ਗੱਲ ਕੀਤੀ ਸੀ ਤਾਂ ਦੁਨੀਆ ਭਰ ਵਿੱਚ ਸਿੱਖਾਂ ਨੇ ਉਸ ਨੂੰ ਮੋਢਿਆਂ ਤੇ ਚੁੱਕ ਲਿਆ ਸੀ। ਉਦੋਂ ਹਾਲੇ ਇਨਸਾਫ ਮਿਲਣ ਦੀ ਇੱਕ ਕਿਰਨ ਹੀ ਜਾਗੀ ਸੀ, ਪਰ ਫਿਰ ਵੀ ਸਰੀ ਕੈਨੇਡਾ ਵਿੱਚ 15,000 ਦਾ ਇਕੱਠ ਉਸ ਦੀ ਗੱਲ ਸੁਣਨ ਲਈ ਪਹੁੰਚ ਗਿਆ ਸੀ। ਸੋ ਹੁਣ ਇਹ ਚੌਥੀ ਵਾਰ ਅਸੀਂ ਦੁਨੀਆ ਨੂੰ ਫਿਰ ਸਾਬਤ ਕੀਤਾ ਹੈ ਕਿ ਅਸੀਂ ਇਨਸਾਫ ਪਸੰਦ ਲੋਕ ਹਾਂ, ਪਰ ਕੁਝ ਗਾਈਆਂ ਦੇ ਦੁੱਧ ਦੀ ਥਾਂ ਮੂਤ ਪੀਣ ਵਾਲੇ ਲੋਕ ਚਾਹੁੰਦੇ ਹਨ ਕਿ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਹੀ ਇਸ ਕੰਮ ਤੇ ਲਾਉਣਾ ਹੈ। ਬਸ ਸਾਰੀ ਲੋਕਾਂ ਦੀ ਲੜਾਈ ਹੈ ਜੋ ਬਹੁਤਾਤ ਲੋਕਾਂ ਨੂੰ ਸਮਝ ਨਹੀਂ ਆ ਰਹੀ, ਜਿਸ ਵਿੱਚ ਅਨਪੋਲ ਹਿੰਦੂ ਵੀ ਹਨ। ਇਸੇ ਗੱਲ ਨੂੰ ਹੀ ਹੁਣ ਇੱਕ ਹਿੰਦੂ ਕੇਜਰੀਵਾਲ ਸਮਝਾਉਣ ਦਾ ਯਤਨ ਕਰ ਰਿਹਾ ਹੈ, ਜਿਸ ਵਿੱਚ ਮੈਂ ਆਪਣੇ ਬਾਬੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਜੀ ਦਾ ਫਲਸਫਾ ਲਾਗੂ ਹੁੰਦਾ ਵੇਖ ਕੇ ਸਪੋਰਟ ਕਰ ਰਿਹਾ ਹਾਂ। ਹੋ ਸਕਦਾ ਹੈ ਮੇਰੀ ਗੱਲ ਕਿਸੇ ਨੂੰ ਚੁਭੇ ਵੀ, ਉਹਨਾਂ ਲਈ ਲਿੰਕ ਭੇਜ ਰਿਹਾ ਹਾਂ। ਮੇਰੇ ਤੇ ਆਪਣਾ ਗੁੱਸਾ ਕੱਢਣ ਤੋਂ ਪਹਿਲਾਂ ਵੇਖ ਜ਼ਰੂਰ ਲੈਣਾ। ਜੀ ਡਾਕਟਰ ਸਾਹਿਬ, ਇਹਨਾਂ ਦਾ ਵੀਰ ਸਤਪਾਲ ਸਿੰਘ ਪੁਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਸਾਨੂੰ ਸਿਐਟਲ ਤੋਂ ਲਿਖਿਆ ਹੈ। ਇਹ ਸਾਡੇ ਨਾਲ ਖਾਸ ਪਿਆਰ ਕਰਦੇ ਨੇ ਜੀ, ਔਰ ਹਮੇਸ਼ਾ ਲਗਾਤਾਰਤਾ ਨਾਲ ਸਾਡੇ ਨਾਲ ਇਨ ਟੱਚ ਵੀ ਰਹਿੰਦੇ ਨੇ ਜੀ। ਤੇ ਪਿੱਛੇ ਜੇ ਇਹਨਾਂ ਨੇ ਕਾਫੀ ਆਮ ਆਦਮੀ ਪਾਰਟੀ ਦੇ ਹੱਕ 'ਚ ਵੀ ਚਲਾਈ ਲਹਿਰ, ਤੇ ਸਾਨੂੰ ਫਿਰ ਸਾਡੇ ਦੂਜਿਆਂ ਪਿਆਰਿਆਂ ਦੀਆਂ ਵੀ ਕਾਲਾਂ ਆਈਆਂ ਕਿ ਜੀ ਤੁਹਾਡੇ ਖਾਸਮ ਖਾਸ ਨੇ, ਵੇਖ ਲਓ ਕੀ ਕਰਦੇ ਨੇ। ਤੇ ਮੈਂ ਇਹਨਾਂ ਨੂੰ ਫਿਰ ਜ਼ਰਾ ਟੋਣਾ ਵੀ ਲਾਇਆ। ਮੈਂ ਕਿਹਾ ਜੀ ਕੀ ਗੱਲ, ਅੱਜ ਕੱਲ ਤੁਸੀਂ ਉੱਤੇ ਪੱਗ ਦੇ ਟੋਪੀ ਰੱਖ ਲਈ ਹੈ। ਉਹਨਾਂ ਨੇ ਹੱਸ ਕੇ ਕਿਹਾ ਵੀ ਨਹੀਂ, ਤੁਹਾਡੇ ਤੱਕ ਵੀ ਖਬਰ ਪਹੁੰਚ ਗਈ। ਮੈਂ ਕਿਹਾ ਨਹੀਂ, ਹੁਣ ਪਹੁੰਚਣੀ ਹੈ ਜਦੋਂ ਤੁਸੀਂ ਇਵੇਂ ਕਰਦੇ ਹੋ। ਤਾਂ ਉਹਨੇ ਕਿਹਾ ਵੀ ਨਹੀਂ, ਅਸੀਂ ਬੇਸ਼ੱਕ ਸਮਝਦੇ ਹਾਂ ਕਿ ਵੀ ਕੀ ਹੈ ਸਾਰਾ ਸਿੱਖ ਨੁਕਤਾ ਨਿਗਾਹ ਕੀ ਹੈ। ਸੋ ਇਨ ਰਿਸਪੌਂਸ ਉਹਨਾਂ ਨੇ ਈਮੇਲ ਲਿਖੀ ਹੈ। ਸੋ ਉਹਨਾਂ ਨੇ ਆਪਣਾ ਜਿਹੜਾ ਨਿਸ਼ਾਨਾ ਸਪਸ਼ਟ ਕੀਤਾ ਔਰ ਉਹਨਾਂ ਨੇ ਜਿਹੜੀ ਗੱਲ ਮੈਂ ਓਪਨਿੰਗ ਦੇ ਵਿੱਚ ਹੀ ਕਹੀ ਉਸ ਨੂੰ ਹੀ ਉਹਨਾਂ ਨੇ ਇੰਡੋਰਸ ਕੀਤਾ ਹੈ। ਔਰ ਉਹਨਾਂ ਨੇ ਪਿਛਲੇ ਪੀਰੀਅਡ 'ਚ ਕਿਹਾ ਕਿ ਵੀ 4 ਮੌਕੇ ਐਸੇ ਨੇ ਜਿਹਦੇ 'ਚ ਪੰਜਾਬ ਦੇ ਲੋਕਾਂ ਨੇ ਇਹ ਦੱਸਿਆ ਜਾਂ ਸਿੱਖ ਕੌਮ ਨੇ ਦੱਸਿਆ ਕਿ ਕਿਵੇਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਮੰਨ ਕੇ ਜੇ ਕੋਈ ਖੁੱਲੇ ਮਨ ਨਾਲ ਸਾਡੀ ਧਰਤੀ ਤੇ ਆਉਂਦਾ ਤੇ ਸਿੱਖ ਜਿਹੜਾ ਕਰੈਕਟਰ ਹੈ ਪੰਜਾਬ ਦਾ, ਇਹ ਮੂਤ ਪੀਣ ਵਾਲਿਆਂ ਦੇ ਕਰੈਕਟਰ ਨਾਲੋਂ ਵੱਖਰਾ ਹੈ। ਔਰ ਉਹਨਾਂ ਨੇ 4 ਉਦਾਹਰਨਾਂ 'ਚ ਪਹਿਲਾਂ ਉਹਨਾਂ ਨੇ ਵੀਪੀ ਸਿੰਘ ਦੀ ਗੱਲ ਕੀਤੀ ਕਿ 1999 'ਚ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਉਦੋਂ ਪੂਰੀ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਲਹਿਰ ਜ਼ੋਰਾਂ ਦੇ ਉੱਤੇ ਸੀ, ਕਿਉਂਕਿ ਘੱਲੂਘਾਰਾ ਵਾਪਰ ਚੁੱਕਾ ਸੀ, ਪੁਲਿਸ ਦੀਆਂ ਵਧੀਕੀਆਂ ਚੱਲ ਰਹੀਆਂ ਸੀ, ਝੂਠੇ ਪੁਲਿਸ ਮੁਕਾਬਲੇ ਚੱਲ ਰਹੇ ਸੀ। ਔਰ ਉਹਨੇ ਕਿਹਾ ਵੀ ਮੈਂ ਹਰਿਮੰਦਰ ਸਾਹਿਬ ਆਉਣਾ ਚਾਹੁੰਦਾ ਦਰਸ਼ਨਾਂ ਲਈ, ਪਰ ਖੁੱਲੀ ਜੀਪ ਦੇ ਵਿੱਚ। ਸਿੱਖਾਂ ਨੇ ਕਿਹਾ ਵੀ ਤੂੰ ਆ, ਅਸੀਂ ਆਪਣੀਆਂ ਜਾਨਾਂ ਦੇ ਖੇਡ ਕੇ ਵੀ ਤੈਨੂੰ ਪ੍ਰੋਟੈਕਟ ਕਰਾਂਗੇ ਜੇ ਤੂੰ ਸੱਚਿਆਰਾ ਹੈ। ਕਿਉਂਕਿ ਉਦੋਂ ਇਹ ਪ੍ਰਭਾਵ ਸੀ, ਜਿਵੇਂ ਹੁਣ ਕੇਜਰੀਵਾਲ ਬਾਰੇ ਸਿੱਖਾਂ ਨੂੰ ਲੱਗਦਾ ਸੀ ਕਿ ਵੀਪੀ ਸਿੰਘ ਜਿਹੜਾ ਹੈ ਇਹ ਸੱਚਿਆਰਾ ਆਦਮੀ ਹੈ। ਰਾਜੀਵ ਗਾਂਧੀ ਨੂੰ ਉਹਨੇ ਚੈਲੰਜ ਕੀਤਾ ਸੀ, ਬੋਫਰਸ ਕਾਂਡ ਵਗੈਰਾ ਜਿਹੜੇ ਆਏ ਉਸ ਪੀਰੀਅਡ 'ਚ ਹੀ ਆਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਜ਼ਾਰਾਂ ਸਿੱਖਾਂ ਨੇ ਉਹਨੂੰ, ਜਿਹਨੂੰ ਕਹਿੰਦੇ ਨੇ ਸਟੈਂਡਿੰਗ ਓਵੇਸ਼ਨ, ਉਹ ਦਿੱਤੀ ਖੁੱਲੀ ਜੀਪ 'ਚੋਂ ਪਿੱਛੋਂ ਹੀ
ਤੁਰਿਆ ਔਰ ਹਰਮੰਦਰ ਸਾਹਿਬ ਤੱਕ ਬਾਹਰ ਘੰਟਾ ਘਰ ਤੱਕ ਖੁੱਲੀ ਜੀਪ, ਹਜ਼ਾਰਾਂ ਲੋਕਾਂ ਨੇ ਜਿਹੜਾ ਉਹ ਫੁੱਲਾਂ ਦੇ ਪੱਤੀਆਂ ਦੇ ਨਾਲ ਪੈਟਲਸ, ਰੋਜ਼ ਪੈਟਲਸ ਔਰ ਓਪਨ ਆਰਮਸ ਉਹਨੂੰ ਵੈਲਕਮ ਕੀਤਾ। ਪਰ ਇੰਨੀ ਗੱਲ ਤਾਂ ਉਹਨਾਂ ਨੇ ਕਹੀ ਹੈ ਜ਼ਰੂਰ, ਪਰ ਅਲਟੀਮੇਟਲੀ ਵੀਪੀ ਸਿੰਘ ਨੇ ਫਿਰ ਕੀ ਕੀਤਾ, ਪ੍ਰਾਈਮ ਮਿਨਿਸਟਰ ਬਣਿਆ, ਬੇਸ਼ੱਕ ਉਹਨੇ ਮੰਡਲ ਕਮਿਸ਼ਨ ਰਿਪੋਰਟ ਤਾਂ ਲਾਗੂ ਕੀਤੀ ਔਰ ਇਹ ਗੱਲ ਬਾਅਦ ਵੀਪੀ ਸਿੰਘ ਨੇ ਇਹ ਮੰਨੀ ਵੀ ਕਿ ਮੇਰੇ ਤੋਂ ਬੜੀ ਵੱਡੀ ਗਲਤੀ ਹੋਈ, ਕਿਉਂਕਿ 1999 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸੀ। ਇਹ ਉਹੀ ਪੀਰੀਅਡ ਹੈ ਜਦੋਂ 9 ਜਿਹੜੇ ਨੇ ਖਾਲਿਸਤਾਨ ਸਮਰਥਕ ਜਿਹੜੇ ਉਮੀਦਵਾਰ ਨੇ ਪੰਜਾਬ ਦੇ ਵਿੱਚ, ਪੰਜਾਬ ਦੀਆਂ 13 ਸੀਟਾਂ ਚੋਂ ਜਿੱਤੇ ਸੀ। ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਭਾਗਲਪੁਰ ਜੇਲ੍ਹ ਵਿੱਚ ਸਨ, ਬਿਹਾਰ ਚੋਂ ਤਰਨਤਾਰਨ ਦੀ ਸੀਟ ਤੋਂ ਲੱਖਾਂ ਵੋਟਾਂ ਦੇ ਫਰਕ ਨਾਲ ਜਿੱਤੇ ਸੀ, ਜਿਹੜਾ ਭਾਰਤ ਸੈਕੰਡ ਲਾਰਜੈਸਟ ਮਾਰਜਨ ਸੀ। ਬੀਬੀ ਬਿਮਲ ਕੌਰ ਖਾਲਸਾ ਜਿਹੜੀ ਸ਼ਹੀਦ ਬੇਅੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ, ਉਹਨਾਂ ਦੀ ਸਿੰਘਣੀ ਸੀ ਜੀ, ਉਹ ਜਿਹੜੇ ਨੇ ਰੋਪੜ ਪਾਰਲੀਮੈਂਟਰੀ ਹਲਕੇ ਤੋਂ ਜਿੱਤੀ ਸੀ ਬੜੀ ਵੱਡੀ ਮੈਜੋਰਟੀ ਨਾਲ। ਸ਼ਹੀਦ ਬੇਅੰਤ ਸਿੰਘ ਦੇ ਪਿਤਾ ਸੁੱਚਾ ਸਿੰਘ ਮਲੋਆ ਉਹ ਬਠਿੰਡਾ ਰਿਜ਼ਰਵ ਸੀਟ ਤੋਂ ਜਿੱਤੇ ਸੀ ਭਾਰੀ ਮੈਜੋਰਟੀ ਨਾਲ। ਅਤਿੰਦਰਪਾਲ ਸਿੰਘ ਇਹ ਵੀ ਜੇਲ੍ਹ 'ਚ ਸਨ, ਪਟਿਆਲਾ ਜੇਲ੍ਹ ਤੋਂ ਜਿੱਤੇ ਸੀ। ਰਾਜਦੇਵ ਸਿੰਘ ਬਰਨਾਲਾ ਸੰਗਰੂਰ ਸੀਟ ਤੋਂ ਜਿੱਤੇ ਸੀ, ਜਿਹੜਾ ਜੁਝਾਰੂਆਂ ਦਾ ਵਕੀਲ ਰਿਹਾ। ਇਸੇ ਤਰ੍ਹਾਂ ਬੀਬੀ ਰਜਿੰਦਰ ਕੌਰ ਬੁਲਾਰਾ ਜਿਨ੍ਹਾਂ ਦੇ ਹਸਬੈਂਡ ਪ੍ਰੋਫੈਸਰ ਅਜੀਤਪਾਲ ਬੁਲਾਰਾ ਨੂੰ ਝੂਠੇ ਪੁਲਿਸ ਮੁਕਾਬਲੇ ਸਮੇਤ ਸੈਣੀ ਨੇ ਮਾਰਿਆ ਸੀ, ਉਹ ਲੁਧਿਆਣਾ ਪਾਰਲੀਮੈਂਟਰੀ ਸੀਟ ਤੋਂ ਜਿੱਤੇ ਸੀ। ਸੋ ਕੁੱਲ ਮਿਲਾ ਕੇ 9 ਕੈਂਡੀਡੇਟ, ਅੰਮ੍ਰਿਤਸਰ ਤੋਂ ਸੋਸ਼ਲਿਸਟ ਪਾਰਟੀ ਦੇ ਕਿਰਪਾਲ ਸਿੰਘ ਹੁੰਦੇ ਸੀ, ਬੜੇ ਭਲੇ ਇਨਸਾਨ ਸੀ, ਉਹ ਜਿੱਤੇ ਸੀ। ਹੁਣ ਉਸ ਤੋਂ ਬਾਅਦ ਪੰਜਾਬ ਅਸੈਂਬਲੀ ਦੀਆਂ ਚੋਣਾਂ ਹੋਣੀਆਂ ਸੀ, ਵਿਧਾਨ ਸਭਾ ਚੋਣਾਂ ਡਿਊ ਸੀ ਜੀ, ਔਰ ਵੀਪੀ ਸਿੰਘ ਨੇ ਜਿਹੜਾ ਮੈਂ ਸਮਝਦਾ ਵੀ ਗੁਨਾਹ ਕੀਤਾ, ਜਿਹਦੇ ਕਰਕੇ ਫਿਰ 1992 ਚ ਮਾਈਨੋਰਟੀ ਗਵਰਨਮੈਂਟ, ਹੁਣ ਉਹ ਪੀਰੀਅਡ ਸੀ ਕਿ ਉਹਦਾ ਇਹ ਫਰਜ਼ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਉਹਦਾ ਇਕਰਾਰ ਵੀ ਸੀ ਕਿ ਪੰਜਾਬ 'ਚ ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਕਰਵਾਓ ਜੀ। ਔਰ ਕਿਉਂਕਿ 9 ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਖਾੜਕੂ ਸੁਰਵਾੜੇ ਜਿੱਤੇ ਸੀ, ਸੋ ਜ਼ਾਹਰ ਹੈ ਜੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਤੇ ਮੈਜੋਰਿਟੀ ਕੀ 3/4 ਮੈਜੋਰਿਟੀ ਜਿਹੜੀ ਆ ਉਹਨਾਂ ਦੀ ਹੋਣੀ ਸੀ, ਜਿਹੜੇ ਖਾਲਿਸਤਾਨ ਚਾਹੁੰਦੇ ਨੇ ਜੀ। ਹੁਣ ਉੱਥੇ ਆ ਕੇ ਈਵਨ ਵੀਪੀ ਸਿੰਘ ਦੀ ਇਮਾਨਦਾਰੀ ਵੀ ਜਿਹੜੀ ਹੈ ਬੇਈਮਾਨੀ 'ਚ ਬਦਲ ਗਈ। ਪੰਜਾਬ ਦੇ ਵਿੱਚ ਗਵਰਨਰੀ ਰਾਜ ਲਾਗੂ ਰੱਖਿਆ ਗਿਆ ਔਰ ਪੰਜਾਬ 'ਚ ਚੋਣਾਂ ਨਹੀਂ ਕਰਵਾਈਆਂ ਗਈਆਂ। ਉਹਨਾਂ ਨੂੰ ਇਹ ਡਰ ਹੋ ਗਿਆ ਕਿ ਜੇ ਪੰਜਾਬ ਅਸੈਂਬਲੀ ਦੇ ਵਿੱਚ ਖਾਲਿਸਤਾਨ ਪੱਖੀ ਉਮੀਦਵਾਰ ਜਿੱਤ ਗਏ ਤੇ ਉਹਨਾਂ ਨੇ ਖਾਲਿਸਤਾਨ ਦਾ ਮਤਾ ਕਰ ਦਿੱਤਾ, ਫਿਰ ਤਾਂ ਇੰਟਰਨੈਸ਼ਨਲੀ ਇਹਨਾਂ ਨੂੰ ਰੈਕਗਨੀਸ਼ਨ ਮਿਲ ਜਾਏਗੀ ਜੀ। ਸੋ ਪਹਿਲੀ ਉਦਾਹਰਣ ਦਾ ਹਾਲ ਤਾਂ ਇਹ ਹੋਇਆ ਕਿ ਇਹਦੇ ਬਾਵਜੂਦ ਵੀ ਸਿੱਖਾਂ ਨੇ ਓਪਨ ਆਰਮਸ ਦੇ ਨਾਲ ਵੈਲਕਮ ਕੀਤਾ ਜੀ। ਫਿਰ ਇਹਨਾਂ ਨੇ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਹੈ ਕਿ ਵੀ ਪਾਣੀਆਂ ਦੇ ਮੁੱਦੇ ਤੇ 2004 ਚ ਉਹਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕੀਤਾ ਜੀ, ਜਿਹੜਾ ਸੱਚਮੁੱਚ ਰਿਮਾਰਕੇਬਲ ਕੰਮ ਹੈ। ਸਿੱਖਾਂ ਨੇ ਉਹਨੂੰ ਅੱਜ ਵੀ ਜੇ ਉਹਦੇ ਲਈ ਸਿੰਪੈਥੀ ਹੈ, ਇੱਕ ਤਾਂ ਚਲੋ ਜੂਨ 84 ਦੇ ਘੱਲੂਘਾਰੇ ਲਈ ਜਿਹੜਾ ਉਸ ਵੇਲੇ ਉਹਨੇ ਅਸਤੀਫਾ ਦਿੱਤਾ, ਦੂਜਾ ਇਹ ਕੀਤਾ। ਪਰ ਤੁਸੀਂ ਇਨ ਦਾ ਐਂਡ ਦੇਖੋ ਈਵਨ ਉਹ ਸਿੰਪੈਥੀ ਵੀ, ਹਾਲਾਂ 15 ਸੀਟਾਂ ਪਿਛਲੀਆਂ ਅਸੈਂਬਲੀ ਚੋਣਾਂ 'ਚ ਜਿਹੜੀਆਂ ਨੇ ਉਹ ਅਮਰਿੰਦਰ ਸਿੰਘ ਨੂੰ ਮਾਲਵਾ ਬੈਲਟ 'ਚੋਂ ਇਸ ਲਈ ਮਿਲੀਆਂ ਕਿ ਪਾਣੀ ਦੇ ਮੁੱਦੇ ਤੇ ਹੈ। ਪਰ ਇਹਦੇ ਬਾਵਜੂਦ ਕਿ ਸਿੱਖਾਂ 'ਚ ਇੱਕ ਸੌਫਟ ਕਾਰਨਰ ਹੈ, ਅਮਰਿੰਦਰ ਸਿੰਘ ਦਾ ਹਾਲ ਦੇਖ ਲਓ ਵੀ ਪਿਛਲੇ ਪੀਰੀਅਡ 'ਚ ਕਹੀ ਜਾਂਦਾ ਜੀ 35,000 ਹਿੰਦੂ ਮਾਰਤੇ ਪੰਜਾਬ 'ਚ ਜੀ। ਇਹ ਜੀ ਪ੍ਰਕਾਸ਼ ਸਿੰਘ ਬਾਦਲ ਕਿਉਂ ਨਹੀਂ ਬੋਲਦਾ 35,000 ਹਿੰਦੂ ਮਾਰੇ? ਨੂੰ ਕੋਈ ਪੁੱਛੇ ਕਿ ਵੀ ਤੂੰ ਕਿਹੜਾ ਡਾਟਾ ਕਰ ਰਿਹਾ, ਤੂੰ ਪਹਿਲਾਂ ਸਿੱਖਾਂ ਦੀ ਗਿਣਤੀ ਦੱਸ ਕਿੰਨੇ ਮਾਰੇ ਨੇ। ਜੇ 35,000 ਹਿੰਦੂ ਮਾਰਿਆ ਫਿਰ 20 ਲੱਖ ਸਿੱਖ ਮਾਰਿਆ, ਜੇ ਇਹੀ ਪ੍ਰਪੋਰਸ਼ਨ ਕੱਢਣਾ। ਸੋ ਜਦੋਂ ਬੰਦਾ ਇਸ ਕਿਸਮ ਦੀਆਂ ਗੱਲਾਂ ਕਰਦਾ ਹੈ, ਜਾਂ ਪਿੱਛੇ ਕਿ ਜੀ ਜਗਦੀਸ਼ ਟਾਈਟਲਰ, ਮੈਂ ਆਪਣੇ ਭਰਾ ਨਾਲ ਗਿਆ ਸੀ ਰਿਫਿਊਜੀ ਕੈਂਪਾਂ 'ਚ, ਉਹਦੇ 'ਚ ਕਿਸੇ ਨੇ ਟਾਈਟਲਰ ਦਾ ਨਾਂ ਹੀ ਨਹੀਂ ਲਿਆ। ਉਹ ਜਿੰਨੇ ਕਮਿਸ਼ਨਾਂ ਨੇ ਨਾਂ ਲਿਆ ਹੈ, ਜਿਨ੍ਹਾਂ ਸਾਹਮਣੇ ਲੋਕਾਂ ਨੇ ਐਫੀਡੇਵਿਟ ਦਿੱਤੇ ਨੇ, ਉਹ ਝੂਠੇ ਨੇ ਜੀ। ਸੋ ਮਤਲਬ ਹੁਣ ਇਹ ਉਹ ਹੈ ਜਿਹਦੇ ਬਾਰੇ ਸਿੱਖ ਰੱਖਦੇ ਨੇ, ਪਰ ਦੂਜਾ ਪਾਸਾ ਇਹਨਾਂ ਦਾ ਕੀ ਹੁੰਦਾ। ਤੀਸਰੀ ਗੱਲ, ਮਨਪ੍ਰੀਤ ਬਾਦਲ, ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ 15,000 ਬੰਦਾ ਸਰੀ 'ਚ ਆ ਗਿਆ। ਇਨਸਾਫ ਦੀ ਕਰਨ ਸਿੱਖਾਂ ਨੂੰ ਨਜ਼ਰ ਆਈ, ਉਹਨੇ ਵੀ ਖੱਟੀ ਪੱਗ ਬੰਨ ਲਈ। ਭਗਤ ਸਿੰਘ, ਖਟਕੜ ਕਲਾਂ, ਧਰਮ ਨਾਲੋਂ ਦੂਰੀ, ਹੁਣ ਕਿੱਥੇ ਜਾ ਕੇ ਡਿੱਗਿਆ ਮਨਪ੍ਰੀਤ ਬਾਦਲ? ਬਠਿੰਡੇ ਤੋਂ ਕਾਂਗਰਸ ਦੀ ਸੀਟ ਤੇ ਚੋਣ ਲੜ। ਇਹ ਇਨਸਾਫ ਦੀ ਕਰਨ ਸੀ ਜਿਹੜੀ ਸਿੱਖਾਂ ਨੂੰ ਨਜ਼ਰ ਆਈ ਸੀ ਜੀ। ਔਰ ਚੌਥੀ ਵਾਰ ਉਹਨਾਂ ਨੇ ਕਿਹਾ, ਹੁਣ 3 ਵਾਰੀਆਂ ਤਾਂ ਮੈਂ ਗਿਣਾ ਦਿੱਤੀਆਂ ਵੀ ਤਿੰਨਾਂ 'ਚ ਕੀ ਹੋਇਆ ਜੀ। ਹੁਣ ਮੈਂ ਗੁੱਡ ਲੱਕ ਕਹਿਣਾ ਸਰਦਾਰ ਸਤਪਾਲ ਸਿੰਘ ਪੁਰੇਵਾਲ ਨੂੰ ਔਰ ਉਹਨਾਂ ਦੇ ਸਾਰੇ ਸਮਰਥਕਾਂ ਨੂੰ, ਇਹਨਾਂ ਨੂੰ, ਕਿ ਵੀ ਚੌਥੀ ਵਾਰ ਘੱਟੋ ਘੱਟ 3 ਵਾਰੀ ਵਾਲੀ ਜੇ ਦੁਹਰਾ ਨਾ ਹੋਏ ਤਾਂ ਮੈਨੂੰ ਬੜੀ ਖੁਸ਼ੀ ਹੋਏਗੀ ਹਾਰ ਮੰਨਣ 'ਚ। ਔਰ ਮੈਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆਈ ਲਵ ਟੂ ਬੀ ਪ੍ਰੂਵਨ ਰੋਂਗ, ਮੈਨੂੰ ਬਹੁਤ ਚੰਗਾ ਲੱਗੇਗਾ ਕਿ ਮੈਂ ਗਲਤ ਸਾਬਤ ਹੋਵਾਂ। ਸੱਚਮੁੱਚ ਅਰਵਿੰਦ ਕੇਜਰੀਵਾਲ ਦੁੱਖ ਦਰਦ ਕੱਟ ਦੇ ਉਸ ਧਰਤੀ ਦੇ, ਸਰਬੱਤ ਦਾ ਭਲਾ ਕਰ ਦੇ, ਭ੍ਰਿਸ਼ਟਾਚਾਰ ਨੂੰ ਮਿਟਾ ਦੇ, ਪੰਜਾਬ ਦੇ ਵਿੱਚ ਸਿੱਖਾਂ ਦੇ ਲਈ ਇਨਸਾਫ ਦੇ ਦੇ, ਨਵੰਬਰ 84 ਵਾਲਿਆਂ ਨੂੰ ਫਾਹੇ ਲਾ ਦੇ ਜੀ, ਔਰ ਸਿੱਖ ਜਿਹੜੇ ਨੇ ਉਹ ਉਹਨਾਂ ਨੂੰ ਸੰਤੁਸ਼ਟ ਕਰ ਦੇ। ਤੇ ਮੈਂ ਜਿਹੜਾ ਉਹ 2 ਹੱਥ ਜੋੜ ਕੇ ਮਾਫੀ ਮੰਗਾਂਗਾ ਆਪਣੀ ਕੌਮ ਤੋਂ ਵੀ ਔਰ ਇਹਨਾਂ ਪੁਰੇਵਾਲ ਵਰਗੇ ਭਰਾਵਾਂ ਤੋਂ ਵੀ, ਜਿਨ੍ਹਾਂ ਨੂੰ ਲੱਗਦਾ ਹੈ ਕਿ ਇੱਥੋਂ ਆਸ ਦੀ ਕਿਰਨ ਹੈ। ਸੋ ਮੈਂ ਸਮਝਦਾ ਵੀ ਜੇ ਇਹ ਨਹੀਂ ਹੁੰਦਾ
ਤੇ ਫਿਰ ਇਹ ਹੈ ਵੀ ਅਸੀਂ ਤੀਜੇ ਦੇ ਨਾਲ ਫਿਰ ਚੌਥੀ ਗੱਲ ਵੀ ਜੋੜ ਲੈਣੀ ਹੈ ਕਿ ਜੀ ਤੁਸੀਂ ਦੇਖ ਲਓ ਕੇਜਰੀਵਾਲ ਦੀ ਟੋਪੀ ਰੱਖੀ ਸੀ ਜੀ ਤੇ ਹੁਣ ਦੇਖ ਲਓ ਟੋਪੀ ਨੇ ਤੁਹਾਨੂੰ ਜਾ ਕੇ ਗੰਗਾ ਮਈਆ 'ਚ ਡੁਬੋ ਦਿੱਤਾ ਹੈ। ਤੇ ਹੁਣ ਦੱਸੋ ਵੀ ਤੁਸੀਂ ਤਾਂ ਸਤਲੁਜ ਦੇ ਪਾਣੀਆਂ 'ਚ ਜਿਹੜਾ ਅੰਮ੍ਰਿਤ ਤਿਆਰ ਕੀਤਾ ਹੈ ਉਹ ਅੰਮ੍ਰਿਤ ਤੇ ਘੁੱਟ ਪੀਤੇ ਹੋਏ ਸੀ, ਤੁਸੀਂ ਜਾ ਕੇ ਗੰਗਾ ਕੇ ਦਾਹਿਨੇ में ਜਿਵੇਂ ਇਕਬਾਲ ਨੇ ਕਿਹਾ ਉੱਥੇ ਡੋਬਿਆ। ਜੀ ਪਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਸਚਿਆਰੇ ਵੀਰ ਨੇ, ਇਹਨਾਂ ਨੇ ਕਿਰਤ ਕਰਦੇ ਨੇ, ਗੁਰਬਾਣੀ ਟਿਊਟਰ ਬਣਾਇਆ, ਦਿਨ ਰਾਤ ਲੱਗੇ ਰਹਿੰਦੇ ਨੇ। ਜੀ ਜੀ ਔਰ ਕਿਤੇ ਕੋਈ 네ਗੇਟਿਵ ਆ ਜਾਏ ਸਿੱਖੀ ਬਾਰੇ ਗੱਲ ਇਹ ਫਿਰ ਜਦੋਂ ਤੱਕ ਅਗਲੇ ਨੂੰ ਘਰੇ ਨਾ ਛੱਡ ਕੇ ਆਉਣੇ ਹਟਦੇ ਨਹੀਂ। ਜੀ ਜੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।